अस्सलाम वालेकुम लो जी तुसीं देख रहे पंजाबी चैनल ਤੁਹਾਡੇ ਸਾਰਿਆਂ ਦਾ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ। ਇਮਰਾਨ ਖਾਨ ਜ਼ਿੰਦਾਬਾਦ, ਪੀਟੀਆਈ ਜ਼ਿੰਦਾਬਾਦ। ਹੁਣ ਤੁਸੀਂ ਕਹੋ ਕਿ ਯਾਰ ਇਹ ਪ੍ਰੋਗਰਾਮ ਸ਼ੁਰੂ ਕਰਦੇ ਹੀ ਇਹ ਕੀ ਜ਼ਰੂਰਤ ਸੀ ਇਹ ਕਹਿਣ ਦੀ, ਸਾਨੂੰ ਪਹਿਲਾਂ ਹੀ ਪਤਾ ਕਿ ਇਹ ਚੈਨਲ ਖਾਨ ਸਾਹਿਬ ਦਾ ਹਾਂਜੀ ਔਰ ਪੀਟੀਆਈ ਦਾ, ਔਰ ਇਹ ਕੀ ਜ਼ਰੂਰਤ ਸੀ ਇਹ ਕਹਿਣ ਦੀ। ਤੇ ਜ਼ਰੂਰਤ ਇਹ ਕਹਿਣ ਦੀ ਸੀ ਕਿ ਮੈਂ ਹੁਣ ਤੁਹਾਡੇ ਸਾਹਮਣੇ ਲੈ ਕੇ ਆਇਆ ਵਾਂ ਗੈਰ ਸਿਆਸੀ ਪ੍ਰੋਗਰਾਮ ਅੱਜ। ਹਾਂਜੀ ਤੇ ਗੈਰ ਸਿਆਸੀ ਪ੍ਰੋਗਰਾਮ ਜੇ ਕਿਸੇ ਪਟਵਾਰੀ ਨੇ ਦੇਖ ਲਿਆ ਉਹ ਸਬਸਕ੍ਰਾਈਬ ਕਰ ਲੇਗਾ, ਉਹ ਸਬਸਕ੍ਰਾਈਬ ਕਰ ਲੇਗਾ ਔਰ ਬਾਅਦ 'ਚ ਉਹਨੂੰ ਪਤਾ ਲੱਗੇਗਾ ਕਿ ਉਸਤਾਦ ਇਹ ਤੇ ਸਾਰੇ ਮਰੀਦ ਨੇ ਇਹ ਤੇ ਮਰੀਦਾਂ ਦਾ ਚੈਨਲ ਹੈ। ਆਹ ਮੁਰਸ਼ਿਦ ਇਮਰਾਨ ਅਹਿਮਦ ਖਾਨ ਨਿਆਜ਼ੀ ਨੂੰ ਮੰਨਣ ਵਾਲਿਆਂ ਦਾ ਚੈਨਲ ਹੈ। ਉਹ ਫਿਰ ਚਾਰ ਗਾਲਾਂ ਕੱਢੇਗਾ ਤੇ ਅਨਸਬਸਕ੍ਰਾਈਬ ਕਰਕੇ ਨਿਕਲ ਜਾਏਗਾ। ਐਸ ਕਰਕੇ ਇਹ ਵਾਰਨਿੰਗ ਉਹਨੂੰ ਹੈ ਪਟਵਾਰੀ ਨੂੰ ਕਿ ਖਬਰਦਾਰ ਰਿਹਾ ਜੇ, ਸਬਸਕ੍ਰਾਈਬ ਨਾ ਕਰਿਆ ਜੀ। ਹਾਂ ਪਟਵਾਰੀਆਂ ਦਾ ਕੋਈ ਕੰਮ ਨਹੀਂ ਇੱਥੇ। ਹਾਂ ਲੱਗੀ ਸਮਝ, ਇਹ ਵਾਰਨਿੰਗ ਉਹਨਾਂ ਵਾਸਤੇ ਸੀ। ਤੇ ਸਟੋਰੀ ਅੱਜ ਮੈਂ ਤੁਹਾਡੇ ਸਾਹਮਣੇ ਲੈ ਕੇ ਆਇਆ ਵਾ ਜਨਾਬ। ਖਾਸ ਇੱਕ ਤੁਹਾਨੂੰ ਜੇ ਪਤਾ ਹੈ ਕਿ ਕੁਛ ਦਿਨ ਪਹਿਲੇ ਇਹ ਸਾਰਾ ਕਾਰਵਾਈ ਹੋਈ ਕਿ ਖਲੀਲੁਰ ਰਹਿਮਾਨ ਕਮਰ ਸਾਹਿਬ ਜਿਹੜੇ ਨੇ ਹਾਂਜੀ ਉਹ ਫੜੇ ਗਏ। ਹਾਂ ਉਹ ਫੜੇ ਗਏ। ਉਹ ਫੜਨ ਤੋਂ ਬਾਅਦ ਜਿਹੜਾ ਨਾ ਉਹਨਾਂ ਨੇ ਬੜੀ ਸਟੋਰੀ ਸੁਣਾਈ ਲੰਬੀ ਚੌੜੀ। ਹਾਂ ਕਿ ਜੀ ਮੇਰੇ ਨਾਲ ਇੰਜ ਹੋਇਆ ਸਾਰਾ ਕੁਛ ਹੋਇਆ। ਲੇਕਿਨ ਅਸਲ ਵਜ੍ਹਾ ਕੀ ਬਣੀ, ਕੀ ਅੰਦਰ ਦਿਖਾਤੇ, ਕੀ ਰਿਪੋਰਟਾਂ ਨੇ, ਹੁਣ ਕੀ ਹੋ ਰਿਹਾ। ਤੇ ਤੁਹਾਨੂੰ ਪਤਾ ਕਿ ਉਹ ਖਲੀਲ ਸਾਹਿਬ ਜਿਹੜੇ ਨੇ ਉਹ ਹੁਣ ਕਹਿ ਰਹੇ ਨੇ ਕਿ ਬਈ ਮੈਨੂੰ ਡਾਕਟਰ ਨੇ ਮਨਾ ਕੀਤਾ ਕਿ ਧੁੱਪੇ ਨਹੀਂ ਨਿਕਲਣਾ। ਔਰ ਇਹ ਗੱਲ ਉਹ ਧੁੱਪੇ ਖੜੇ ਹੋ ਕੇ ਕਹਿ ਰਹੇ ਸੀ ਕਿ ਡਾਕਟਰ ਨੇ ਕਿਹਾ 5 ਸਾਲ ਧੁੱਪ 'ਚ ਨਹੀਂ ਖੜਾ ਹੋਣਾ। ਹਾਂ ਤੇ ਰਾਤ ਨੂੰ ਵੀ ਇੱਥੇ ਇਹਤਿਆਤ ਕਰਦੇ ਨੇ ਕਿ ਕਾਲੀਆਂ ਐਨਕਾਂ ਲਾ ਕੇ ਨਿਕਲਦੇ ਨੇ। ਹਾਂਜੀ ਉਹ ਮੈਂ ਫਿਰ ਪੁੱਛਿਆ ਬਾਬਾ ਜੀ ਨੂੰ, ਮੈਂ ਕਿਹਾ ਬਾਬਾ ਜੀ ਤੇ ਰੋਸ਼ਨੀ ਪਾਓ, ਇਹ ਕੀ ਚੱਕਰ ਸੀ ਇਹ ਜਿਹੜੇ ਖਲੀਲ ਸਾਹਿਬ ਫੜੇ ਗਏ ਨੇ। ਹਾਂ ਇਹ ਕੀ ਉਹ ਕਿਸੇ ਕੁੜੀ ਨੂੰ ਤਗੂਤ ਦਾ ਮਤਲਬ ਸਮਝਾਉਣ ਗਏ ਸੀ ਜੀ। ਹਾਂ ਬਾਬਾ ਜੀ ਕਹਿੰਦੇ ਨਹੀਂ ਇਹੋ ਜਿਹੀ ਗੱਲ ਨਹੀਂ ਗੀ। ਬਾਬਾ ਜੀ ਮੰਨਦੇ ਨੇ ਕਿ ਉਹ ਉਹਨਾਂ ਨੂੰ ਮਨਾ ਕੀਤਾ ਡਾਕਟਰ ਨੇ ਦਿਨ 'ਚ ਬਾਹਰ ਨਹੀਂ ਨਿਕਲਣਾ, ਤੇ ਉਹ ਰਾਤ ਨੂੰ ਨਿਕਲਦੇ ਜਿਵੇਂ ਚਮਗਾਦੜਾਂ ਨਹੀਂ ਨਿਕਲਦੀਆਂ। ਹਾਂ ਤੁਸੀਂ ਸਮਝੋ ਕਿ ਖਲੀਲ ਸਾਹਿਬ ਜਿਹੜੇ ਨੇ ਇੱਕ ਚਮਗਾਦੜ ਹੀ ਨੇ ਔਰ ਰਾਤ ਨੂੰ ਨਿਕਲਦੇ ਨੇ। ਬਾਬਾ ਜੀ ਸੁਣਾਉਂਦੇ ਨੇ ਕਿ ਗੱਲ ਇੰਝ ਹੋਈ ਹੈ ਕਿ ਖਲੀਲ ਸਾਹਿਬ ਉਸ ਰਾਤ ਨੂੰ, ਜਿਸ ਰਾਤ ਨੂੰ ਇਹ ਵਾਕਿਆ, ਉਹ ਮੋਟਰਸਾਈਕਲ ਉਹਨਾਂ ਨੇ ਕੱਢੀ ਤੇ ਕਿੱਕ ਮਾਰੀ। ਮੈਂ ਕਿਹਾ ਬਾਬਾ ਜੀ ਉਹਨਾਂ ਕੋਲ ਗੱਡੀ ਵੀ ਹੈ ਯਾਰ, ਤੁਸੀਂ ਮੋਟਰਸਾਈਕਲ। ਬਾਬਾ ਜੀ ਕਹਿੰਦੇ ਨਹੀਂ, ਉਹ ਜਦੋਂ ਰਾਤ ਦੇ ਟਾਈਮ ਇਕੱਲੇ ਜਾਣਾ ਹੋਵੇ ਨਾ ਕਿਤੇ ਗੇਮ ਪਾਉਣ ਮਤਲਬ ਬਾਬਾ ਮਾਤੇ ਕਿ ਇਹਦਾ ਮਾਹੌਲ ਪਾਉਣ। ਹਾਂ ਜਿਹੜਾ ਨਹਿਰ ਦੇ ਕਿਨਾਰੇ ਜਾਂਦੇ ਨੇ ਉੱਥੇ ਗੋਲ ਗੱਪੇ ਖਾਂਦੇ ਨੇ, ਖੱਟਾ ਖੁੱਟਾ ਪੀਂਦੇ ਨੇ ਤੇ ਖੁਸਰਿਆਂ ਨਾਲ ਨਹਾਉਂਦੇ ਨੇ ਉੱਥੇ। ਮੈਂ ਕਿਹਾ ਲੋ ਇਹ ਨਵੀਂ ਖਬਰ ਆ ਗਈ। ਬਾਬੇ ਕਹਿੰਦੇ ਹਾਂ ਖੁਸਰਿਆਂ ਨਾਲ ਉੱਥੇ ਸਾਰੀ ਰਾਤ ਨਹਿਰ 'ਚ ਨਹਾਉਂਦੇ ਰਹਿੰਦੇ ਨੇ। ਹਾਂ ਸੂਰਜ ਨਿਕਲਣ ਤੋਂ ਕੁਛ ਦੇਰ ਪਹਿਲੇ ਜਿਹੜਾ ਨਾ ਫਿਰ ਵਾਪਸ ਆ ਜਾਂਦੇ ਨੇ। ਖੁਸਰਿਆਂ ਨਾਲ ਬੜੀ ਯਾਰੀ ਹੈ ਇਹਨਾਂ ਦੀ ਖਲੀਲ ਸਾਹਿਬ ਦੀ। ਮੈਂ ਕਿਹਾ ਠੀਕ ਹੋ ਗਿਆ ਬਾਬੇ। ਬਾਬੇ ਮੰਨਦੇ ਨੇ ਕਿ ਰਾਤ ਦਾ ਟਾਈਮ ਸੀ, ਮੋਟਰਸਾਈਕਲ ਕੱਢੀ ਇਹਨਾਂ ਨੇ, ਹਲਕਾ ਹਲਕਾ ਜਾ ਰਹੇ ਸੀ ਨਹਿਰ ਵਾਲੇ ਪਾਸੇ। ਰਸਤੇ 'ਚ ਇੱਕਦਮ ਜਿਹੜਾ ਨਾ ਉਹ ਇਹਨਾਂ ਨੇ ਇੱਕ ਫੋਨ ਕਾਲ ਆਈ। ਹਾਂ ਫੋਨ ਕਾਲ ਆਈ ਤੇ ਇਹ ਸਮਝੇ ਵੀ ਕਿਸੇ ਖੁਸਰੇ ਦਾ ਆਉਣਾ। ਹਾਂ ਲੇਕਿਨ ਜਦੋਂ ਇਹਨਾਂ ਨੇ ਚੁੱਕਿਆ ਅੱਗਿਓਂ ਸੀ ਇੱਕ ਬੜੀ ਖੂਬਸੂਰਤ ਕੁੜੀ ਦੀ ਆਵਾਜ਼ ਆ ਰਹੀ ਸੀ। ਉਹਨੇ ਕਿਹਾ ਖਲੀਲ ਮੇਰੀ ਜਾਨ ਕੀ ਹਾਲ ਹੈ। ਬਾਬਾ ਜੀ ਸੁਣਾਉਂਦੇ ਨੇ ਕਿ ਮੋਟਰਸਾਈਕਲ ਬੜੀ ਮੁਸ਼ਕਿਲ ਰੋਕੀ। ਖਲੀਲ ਸਾਹਿਬ 60 ਸਾਲ ਦੇ ਬਜ਼ੁਰਗ ਨੇ। ਬਜ਼ੁਰਗ ਆਦਮੀ ਯਾਰ, 60 ਸਾਲ ਦੇ ਬਜ਼ੁਰਗ ਆਦਮੀ ਹੈ। ਅੱਗੇ ਕਿਸੇ 25-26 ਸਾਲ ਦੀ ਕੁੜੀ ਦੀ ਆਵਾਜ਼ ਆਈ। ਹਾਂ ਖਲੀਲ ਸਾਹਿਬ ਨੇ ਮੋਟਰਸਾਈਕਲ ਖੜੀ ਕੀਤੀ ਹੈ ਤੇ ਖਲੀਲ ਸਾਹਿਬ ਨੂੰ ਮਿਰਗੀ ਦਾ ਦੌਰਾ ਪਿਆ। ਪਹਿਲੇ ਹੱਥ ਪੈਰ ਪੁੱਛੇ ਹੋ ਗਏ ਨੇ। ਹਾਂ ਉਹ ਮੂੰਹ 'ਚ ਤੁੱਕਾ ਨਿਕਲੀਆਂ ਉਹਨਾਂ ਦੇ। ਹਾਂ ਉਹ ਲੰਮ ਲੇਟ ਉੱਥੇ ਘਾਹ ਤੇ ਲੰਮੇ ਪੈ ਗਏ। ਭੇੜੇ ਗਰਕ ਹੋ ਗਏ। ਉਹਨਾਂ ਨੇ ਕਿਹਾ ਕੀ ਹੋ ਗਿਆ। अब बंदा फोन चुके कि खुसरे तो होएगा अगे कुड़ी दी आवाज। हाँ तो लाजमी गल है 60 साल का बंदा नहीं बर्दाश्त कर सकता भाई। हाँ तो रात का टाइम कालियां इनका लाइया मोटरसाइकिल ते वो उत्थे ढेर हो गए। और फिर कोई राहगीरां ने आके जुत्ती संघाई खलील साहब ने। खलील साहब उठो की होया। हाँ वो कहने लगे बस कुछ नहीं, बड़ी मेहरबानी है। और फिर खलील साहब दोबारा जरा ना उन्होंने वापस कॉल की इस नंबर पर। वो कहन लगे भी कौन, तो अगे कुड़ी कहन लगी खलील साहब असी तुहाडे फैन हाँ। हाँ असी तुहाडे मरीद हाँ। हाँ वो कहन लगी कि खलील साहब ड्रामा बनाना। हाँ खलील साहब कहन लगे कि अद्धी राती केड़ा ड्रामा बनाना। वो कहन लगी उही जेड़ा अद्धी राती ड्रामा बनदा। हाँ वो वाला। तो बाबा जी सुनाते कि हल्की जी बारिश भी शुरू हो गई। मैं कहा बाबा जी हुण तुसीं माहौल बना रहे हो।
ਬਾਬੇ ਕਹਿੰਦੇ ਨਹੀਂ ਇਹ ਮਾਹੌਲ ਤੇ ਪਹਿਲਾਂ ਹੀ ਬਣਿਆ ਪਿਆ, ਮੈਂ ਤੇ ਦੱਸ ਰਿਹਾ ਵਾਂ ਕਿ ਕੀ ਹੋਇਆ। ਮੈਂ ਕਿਹਾ ਠੀਕ ਹੋ ਗਿਆ। ਬਾਬੇ ਕਹਿੰਦੇ ਹਲਕਾ ਜਿਹਾ ਬਾਰਿਸ਼ ਪਈ ਹੈ, ਮੌਸਮ ਕੁਝ ਬੜਾ ਕਮਾਲ ਹੈ। ਤੇ ਆਪਣਾ ਉਹ ਕਹਿਣ ਲੱਗੇ ਨੇ ਖਲੀਲ ਸਾਹਿਬ ਕੁੜੀ ਨੂੰ ਕਿ ਬਈ ਮੌਸਮ ਵੀ ਬੜਾ ਕਮਾਲ ਹੈ, ਤੇ ਜੇ ਤੂੰ ਪਕੌੜੇ ਬਣਾ ਲੈਣਾ ਮੈਂ ਹੁਣੀ ਆ ਜਾਣਾ। ਹਾਂ ਉਹ ਕਹਿਣ ਲੱਗੀ ਮਸਲਾ ਹੀ ਕੋਈ ਨਹੀਂ, ਮੈਂ ਘਰ ਇਕੱਲੀ ਹਾਂ, ਇਕੱਲੀ ਰਹਿੰਦੀ ਹਾਂ। ਖਲੀਲ ਸਾਹਿਬ ਕਹਿਣ ਲੱਗੇ ਐ ਤੇ ਹੋਰ ਵੀ ਅੱਛਾ ਹੋ ਗਿਆ, ਜੁੱਤੀਆਂ ਪੈਣ ਦਾ ਹੀ ਡਰ ਨਹੀਂ। ਹਾਂ ਤੇ ਉਹ ਕਹਿਣ ਲੱਗੇ ਤੁਸੀਂ ਆ ਜਾਓ ਤੇ ਰਲ ਮਿਲ ਕੇ ਡਰਾਮਾ ਬਣਾਉਂਦੇ ਹਾਂ। ਮੈਂ ਕਿਹਾ ਬਾਬਾ ਜੀ ਕਿਹੜਾ ਡਰਾਮਾ ਜਿਹੜਾ ਰਾਤ ਨੂੰ ਬਣਦਾ? ਬਾਬੇ ਕਹਿੰਦੇ ਇਹ ਪਤਾ ਨਹੀਂ ਖਲੀਲ ਨੂੰ ਨਹੀਂ ਪਤਾ ਕਿ ਕਿਹੜੇ ਡਰਾਮੇ ਬਣਾਉਂਦਾ ਰਾਤ ਨੂੰ, ਜਿਹੜਾ ਬੰਦ ਹੁੰਦਾ ਉਹੀ। ਬਾਬੇ ਕਹਿੰਦੇ ਉਹ ਫਿਰ ਖਲੀਲ ਸਾਹਿਬ ਉੱਠੇ, ਮੋਟਰਸਾਈਕਲ ਉਹਨਾਂ ਨੇ ਮਾਰੀ ਕਿੱਕ, ਉਹ ਪਹੁੰਚ ਗਏ ਜਨਾਬ। ਹਾਂਜੀ ਘਰ ਉਹਦੇ ਕੁੜੀ ਨੇ ਦਰਵਾਜ਼ਾ ਖੋਲ੍ਹਿਆ, ਅਦਾਵਾਂ ਦਿਖਾਈਆਂ ਔਰ ਕਿਹਾ ਖਲੀਲ ਮੇਰੀ ਜਾਨ ਆ ਜਾਓ ਅੰਦਰ। ਅੰਦਰ ਆ ਖਲੀਲ ਸਾਹਿਬ ਨੇ ਕੁੜੀ ਦੇਖੀ, ਹਾਂ 60 ਸਾਲ ਦਾ ਬੰਦਾ, ਹਾਂ 26 ਸਾਲ ਦੀ ਕੁੜੀ ਦੇਖ ਕੇ ਉਹਨੂੰ ਫਿਰ ਮਿਰਗੀ ਦਾ ਦੌਰਾ ਪੈ ਗਿਆ। ਅੱਬਾ ਵੀ ਕਹਿੰਦੇ ਹੱਥ ਪੈਰ ਉਹਦੇ ਪੁੱਠੇ ਹੋ ਗਏ, ਖਲੀਲ ਸਾਹਿਬ ਉੱਥੇ ਹੀ ਢੇਰ ਹੋ ਗਏ, ਥੁੱਕਾਂ ਮੂੰਹ ਚ ਨਿਕਲਣੀਆਂ ਸ਼ੁਰੂ ਹੋ ਗਈਆਂ। ਹਾਂ ਉਹ ਕੁੜੀ ਨੇ ਆ ਕੇ ਫਿਰ ਜੁੱਤੀ ਸਗਾਈ। ਉਹ ਕਹਿਣ ਲੱਗੀ ਖਲੀਲ ਸਾਹਿਬ ਕੀ ਹੋ ਗਿਆ? ਖਲੀਲ ਸਾਹਿਬ ਕਹਿੰਦੇ ਮੈਨੂੰ ਬਸ ਯਕੀਨ ਜਿਹਾ ਨਹੀਂ ਆ ਰਿਹਾ, ਹਾਂ ਕਿਉਂਕਿ ਮੈਂ ਖਿੱਚਿਆ ਮੈਂ ਖੁਸਰਿਆਂ ਦਾ, ਮੈਂ ਉੱਥੇ ਨਹਿਰ 'ਚ ਜਾ ਕੇ ਉਹਨਾਂ ਨਾਲ ਨਹਾਉਣ ਦਾ ਖਿੱਚਿਆ ਮੈਂ। ਹਾਂ ਹੁਣ ਇੰਨੀ ਸੋਹਣੀ ਕੁੜੀ ਜਿਹੜੀ ਮੈਨੂੰ ਬੁਲਾ ਰਹੀ ਹੈ, ਮੇਰੇ ਕੋਲ ਆ ਕੇ ਬੈਠੀ ਹੈ, ਤੇ ਹਜੇ ਡਰਾਮੇ ਦੀ ਗੱਲ ਹੋ ਰਹੀ ਸੀ ਕਿ ਨਾਲ ਹੀ ਬਾਹਰ ਦਸਤਕ ਹੋਈ ਤੇ ਖਲੀਲ ਸਾਹਿਬ ਘਬਰਾ ਗਏ। ਉਹ ਕਹਿਣ ਲੱਗੇ ਉਹ ਤੇਰੇ ਅੱਬਾ ਜੀ ਤੇਰੀ ਆ ਗਏ। ਉਹ ਕਹਿਣ ਲੱਗੀ ਨਹੀਂ ਖਲੀਲ ਸਾਹਿਬ ਫਿਕਰ ਕੋਈ ਗੱਲ ਨਹੀਂ, ਹਾਂ ਡਰਾਮਾ ਅੱਜ ਲਾਜ਼ਮ ਬਣੇਗਾ, ਹਾਂ ਤੁਸੀਂ ਫਿਕਰ ਨਹੀਂ ਕਰਨੀ, ਹਾਂ ਫਿਕਰ ਨਹੀਂ ਕਰਨੀ ਤੇ ਕੋਸ਼ਿਸ਼ ਕਰੋ ਕਿ ਦੁਬਾਰਾ ਤੁਹਾਨੂੰ ਮਿਰਗੀ ਦਾ ਦੌਰਾ ਨਾ ਪਵੇ। ਤੇ ਐਨਕਾਂ ਲਾਈਆਂ ਖਲੀਲ ਸਾਹਿਬ ਉੱਥੇ ਬੈਠੇ ਦਿਲ ਫੜ ਕੇ। ਹਾਂ ਤੇ ਜਦੋਂ ਹੀ ਉਹਨੇ ਦਰਵਾਜ਼ਾ ਖੋਲ੍ਹਿਆ ਤੇ ਅੰਦਰੋਂ ਕੋਈ ਬਾਹਰੋਂ ਜਿਹੜਾ ਨਾ ਕੋਈ ਮੁਸਟੰਡੇ 5-6 ਅੰਦਰ ਆ ਗਏ। ਹਾਂ ਤੇ ਖਲੀਲ ਸਾਹਿਬ ਕਹਿਣ ਲੱਗੇ ਕੀ ਉਹ ਕੁੜੀ ਕਹਿਣ ਲੱਗੀ ਕਿ ਜਿਹੜਾ ਡਰਾਮਾ ਬਣਾਉਣਾ ਨਾ ਉਹਦੀ ਕਾਸਟ ਵੀ ਤੇ ਹੈ ਨਾ ਡਰਾਮੇ ਦੇ ਵਿੱਚ, ਹਾਂ ਉਹ ਸਾਰੀ ਇਹਨਾਂ ਨੇ ਰੋਲ ਅਦਾ ਕਰਨਾ। ਤੇ ਖਲੀਲ ਸਾਹਿਬ ਕਹਿਣ ਲੱਗੇ ਜੀ ਸਾਰਾ ਰੋਲ ਇਹਨਾਂ ਨੇ ਅਦਾ ਕਰਨਾ ਤੇ ਮੈਂ ਕੀ ਕਰਨਾ? ਹਾਂ ਉਹ ਸਮਝ ਕੇ ਬੇੜੇ ਗਰਕ ਹੋ ਗਏ। ਉਹ ਆ ਗਏ, ਉਹਨਾਂ ਨੇ ਆ ਕੇ ਕਿਹਾ ਕਿ ਖਲੀਲ ਸਾਹਿਬ ਹਾਂ ਸਿੱਧੇ ਹੋ ਜਾਓ। ਖਲੀਲ ਸਾਹਿਬ ਸਿੱਧੇ ਕੀ ਹੋਣਾ ਸੀ, ਖਲੀਲ ਸਾਹਿਬ ਨੂੰ ਫਿਰ ਦੌਰਾ ਪੈ ਗਿਆ, ਹੱਥ ਪੈਰ ਪੁੱਠੇ, ਹਾਂ ਉਹਦੇ ਥੁੱਕਾਂ ਨਿਕਲੀਆਂ, ਹਾਂ ਬੇੜੇ ਗਰਕ ਹੋ ਗਏ। ਉਹ ਕਹਿਣ ਲੱਗੇ ਓਏ ਬਾਬਾ ਤੇ ਸਾਡੇ ਪੇਟੇ ਪਏਗਾ, ਆ ਜੁੱਤੀ ਸੁਣਾਓ। ਫਿਰ ਜੁੱਤੀ ਸੁਣਾਈ, ਖਲੀਲ ਸਾਹਿਬ ਹੋਸ਼ ਚ ਆਏ। ਉਹਨਾਂ ਨੂੰ ਪਤਾ ਲੱਗਿਆ ਕਿ ਲੋ ਜੀ ਮੈਂ ਘਿਰ ਗਿਆ ਵਾਂ, ਗੇਮ ਹੋ ਗਈ ਹੈ, ਹਾਂ ਤੇ ਬੇੜੇ ਗਰਕ ਹੋ ਗਏ ਨੇ। ਉਹਨਾਂ ਨੇ ਫਿਰ ਖਲੀਲ ਸਾਹਿਬ ਕੋ ਘੜੀ ਵੀ ਲਵਾਈ, ਮੋਬਾਈਲ ਵੀ ਖੋਲਿਆ, ਹਾਂ ਚੰਡਾ ਵੀ ਮਾਰਿਆ ਖਲੀਲ ਸਾਹਿਬ ਨੂੰ। ਹਾਂ ਖਲੀਲ ਸਾਹਿਬ ਕਹਿਣ ਲੱਗੇ ਇਹਦੇ ਨਾਲ ਚੰਗਾ ਸੀ ਕਿ ਮੈਂ ਨਹਿਰ 'ਚ ਜਾ ਕੇ ਖੁਸਰਿਆਂ ਨਾਲ ਹੀ ਨਹਾ ਆਉਂਦਾ। ਹਾਂ ਬੇੜੇ ਗਰਕ ਹੋ ਗਏ ਮੇਰੇ, ਇਹ ਕੀ ਹੋ ਗਿਆ, ਧੋਖਾ ਆ ਗਿਆ ਮੇਰੇ ਨਾਲ, ਇਹ ਕਿਹੜਾ ਡਰਾਮਾ ਬਣਾਤਾ ਮੇਰੇ ਨਾਲ। ਇਹ ਸਾਰੀ ਕਾਰਵਾਈ ਹੋਈ ਜਨਾਬ। ਫਿਰ ਉਹਨਾਂ ਨੇ ਅੱਗੇ ਖਲੀਲ ਸਾਹਿਬ ਸਟੋਰੀ ਸੁਣਾਉਂਦੇ ਨੇ ਕਿ ਉਹ ਮੈਨੂੰ ਲੈ ਗਏ, ਫਿਰ ਉਹ ਮੈਨੂੰ ਨਹਿਰ 'ਤੇ ਵੀ ਲੈ ਕੇ ਗਏ। ਲੋਕੀ ਕਹਿ ਰਹੇ ਨੇ ਕਿ ਵੀ ਉਹ ਦੁਬਾਰਾ ਨਹਿਰ 'ਤੇ ਕਿ ਲੈ ਗਏ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹਨਾਂ ਦੇ ਖੁਸਰੇ ਇਹਨਾਂ ਦੇ ਵਾਕਫ ਨੇ, ਇੱਥੇ ਨਹਾਉਂਦੇ ਨੇ ਨਹਿਰ 'ਤੇ। ਹਾਂ ਉਹ ਸੋਚਣੇ ਲੱਗੇ ਲਿਆ ਕਿ 4 ਖੁਸਰੇ ਉੱਥੇ ਬੈਠੇ ਹੋਣਗੇ, ਉਹਨਾਂ ਦੇ ਹਵਾਲੇ ਕਰ ਦਿਆਂਗੇ ਕਿ ਲੋ ਜੀ ਲਾਈਓ ਚੁੱਕ ਕੇ ਬਜ਼ੁਰਗ ਨੂੰ, ਹਾਂ ਅਸੀਂ ਜੋ ਕਰਨਾ ਸੀ ਕਰ ਲਿਆ। ਉਹ ਖੈਰ ਜਨਾਬ ਉਹ ਛੱਡ ਕੇ ਵਾਪਸ ਆ ਗਏ ਤੇ ਖਲੀਲ ਸਾਹਿਬ ਨੇ ਕਰਾਤੀ ਰਿਪੋਰਟ ਥਾਣੇ ਜਮ੍ਹਾਂ। ਹਾਂ ਉਹ ਕਹਿਣ ਲੱਗੇ ਕਿ ਇਹ ਸਾਰਾ ਵਾਕਿਆ ਹੋਇਆ। ਹੁਣ ਲੋਕੀ ਕਹਿ ਰਹੇ ਨੇ ਕਿ ਯਾਰ ਇਹ ਜਿਹੜਾ ਵਾਕਿਆ ਹੋਇਆ ਨਾ, ਹੁਣ ਇਹਦੀ ਛਾਨਬੀਨ ਜਿਹੜੀ ਨਾ ਉਹ ਜ਼ਰੂਰੀ ਹੈ, ਜਿਹੜੀ ਕਿ ਪੁਲਿਸ ਕੀਤੀ ਹੈ, ਔਰ ਕੁੜੀ ਪੁਲਿਸ ਨੇ ਫੜ ਲਈ। ਹਾਂ ਕੁੜੀ ਫੜੀ ਹੈ ਤੇ ਕੁੜੀ ਕਹਿਣ ਲੱਗੀ ਹੈ ਕਿ ਮੇਰੇ ਕੋਲ ਤੇ ਇਹਨਾਂ ਦੇ ਗੰਦੇ ਮੈਸੇਜ ਵੀ ਆਏ ਨੇ। ਹਾਂ ਮਤਲਬ ਕਿ ਖਲੀਲ ਸਾਹਿਬ ਐ ਸਮਝ ਗੰਦੇ ਮੈਸੇਜ ਵੀ ਕਰਦੇ ਰਹੇ ਨੇ, ਹੈ ਸਿਆਸੀ ਖਲੀਲ ਸਾਹਿਬ। ਹਾਂ ਖਲੀਲ ਸਾਹਿਬ ਨੂੰ ਪੁੱਛਿਆ ਗਿਆ ਤੇ ਉਹ ਕਹਿਣ ਲੱਗੇ ਕਿ ਨਹੀਂ ਮੈਂ ਤਾਂ ਕੋਈ ਨਹੀਂ, ਉਹ ਕਿ ਡਾਟਾ ਤੇ ਤੁਹਾਡੇ ਕੋਲ ਹੋਣਾ ਮੈਸੇਜ ਆ। ਖਲੀਲ ਸਾਹਿਬ ਕਹਿੰਦੇ ਨਹੀਂ ਉਹ ਉਹਨਾਂ ਨੇ ਆਪੇ ਡਿਲੀਟ ਕਰਤਾ ਸੀ, ਮਤਲਬ ਕਿ ਗੰਦੇ ਮੈਸੇਜ ਹੈ ਨੇ। ਹਾਂ ਹੁਣ ਖਬਰ ਆ ਰਹੀ ਹੈ ਕਿ ਉਹਨਾਂ ਦੀ ਗੰਦੀ ਫਿਲਮ ਵੀ ਬਣੀ ਹੋਈ ਹੈ। ਹਾਂ ਗੰਦੀ ਫਿਲਮ ਵੀ ਬਣੀ ਹੈ, ਉਹ ਵੀ ਕਿਸੇ ਟਾਈਮ ਬਾਹਰ ਆ ਸਕਦੀ ਹੈ। ਹਾਂ ਤੇ ਇਹਤਿਆਤ ਦੀ ਜ਼ਰੂਰਤ ਹੈ। ਦੇਖੋ ਇਹ ਸਾਰੀ ਗੱਲ ਤੁਹਾਨੂੰ ਦੱਸਣ ਦੀ ਵਾਕਿਆ ਇਹ ਵੇ ਕਿ ਇਹਤਿਆਤ ਕਰਿਆ ਕਰੋ। ਅਗਰ ਤੁਸੀਂ ਨਹਿਰ 'ਤੇ ਜਾਂਦੇ ਹੋ ਨਾ, ਤੁਸੀਂ ਜਾ ਕੇ ਗੋਲ ਗੱਪੇ ਖਾ ਕੇ ਤੇ ਖੁਸਰਿਆਂ ਨਾਲ ਸ਼ੁਗਰ ਲਾ ਕੇ ਆ ਜਾਂਦੇ ਹੋ, ਬਸ ਇੱਥੇ ਤੱਕ ਹੀ ਗੱਲ ਰੱਖੋ।
ਕਿਉਂਕਿ ਇਸ ਤੋਂ ਗੱਲ ਜ਼ਿਆਦਾ ਵਧੇਗੀ ਹਾਂ ਤੇ ਫਿਰ ਤੁਸੀਂ ਪ੍ਰੋਬਲਮ 'ਚ ਆ ਜਾਏ, ਫਿਰ ਤੁਹਾਡੀ ਫਿਲਮ ਵੀ ਬਣੇਗੀ, ਫਿਰ ਤੁਸੀਂ ਬਲੈਕਮੇਲ ਵੀ ਹੋਵੋਗੇ। ਮੈਂ ਹੋਰ ਸੁਣ ਰਿਹਾ ਸਾਂ ਕਿ ਕੋਈ ਹੋਰ ਵੀ ਬੰਦਾ ਉਹਨੇ ਵੀ ਰਿਪੋਰਟ ਜਮ੍ਹਾਂ ਕਰਾਤੀ ਹੈ ਕਿ ਮੈਂ ਅਗਵਾ ਹੋ ਗਿਆ ਸਾਂ, ਮੈਂ ਵੀ ਬੇਹੋਸ਼ ਕਰ ਦਿੱਤਾ ਸੀ, ਫਿਰ ਮੈਨੂੰ ਨਹੀਂ ਪਤਾ, ਹੁਣ ਮੈਨੂੰ ਕਹਿ ਰਹੇ ਨੇ ਤੇਰੀ ਗੰਦੀ ਫਿਲਮ ਹੈ ਇੰਨੇ ਪੈਸੇ ਦੇ। ਹਾਂ ਇਹ ਅਜੀਬ ਐਕਟਿੰਗ ਪਾਤੀ ਹੈ ਨਾ। ਦੇਖੋ ਇਹ ਕੰਟਰੋਲ ਰੱਖਿਆ ਕਰੋ, ਆਪਣੀ ਉਮਰ ਦੇਖਿਆ ਕਰੋ ਹਾਂ, ਉਸ ਹਿਸਾਬ ਨਾਲ ਜਿਹੜਾ ਨਾ ਕਾਰਵਾਈਆਂ ਪਾਇਆ ਕਰੋ, ਨਹੀਂ ਤੇ ਖਲੀਲ ਸਾਹਿਬ ਮੰਗੋ ਬੇੜੇ ਗਰਕ ਹੋਣਗੇ ਤੁਹਾਡੇ। ਇੰਨੀ ਸਾਰੀ ਗੱਲ ਸੀ। ਬਾਬਾ ਜੀ ਮੰਨਦੇ ਨੇ ਕਿ ਬਈ ਇਹਤਿਆਤ ਕਰਿਆ ਕਰ ਤੂੰ ਵੀ। ਹਾਂ ਮੈਨੂੰ ਸੁਣਿਆ ਕਿ ਤੈਨੂੰ ਵੀ 2-4 ਕਾਲਾਂ ਆਈਆਂ। ਮੈਂ ਕਿਹਾ ਬਾਬਾ ਜੀ ਹਾਂ ਕਾਲਾਂ ਆਈਆਂ, ਮੈਂ ਮਾਜ਼ਰਤ ਚਾਹੁੰਦੀ, ਮੈਂ ਕਹਿੰਦੀ ਮੈਂ ਗੰਦੀ ਫਿਲਮ ਨਹੀਂ ਬਣਵਾਉਣੀ, ਸਾਡੀ ਮਿਹਰਬਾਨੀ ਲੱਗੀ ਸਮਝ।